ਆਈਸ ਦੇ ਨਾਲ ਸੰਬੰਧਿਤ ਇਹ ਜਿਹੜੀ ਖਬਰ ਆ ਰਹੀ ਆ, ਜਿਹੜੇ ਆਈਸ ਆ ਉਹਨੂੰ ਉਹਦੇ ਬਾਰੇ ਜਿਹੜਾ ਦੱਸ ਰਹੇ ਨੇ ਜਿਹੜੇ ਗਵਰਨਰ JB ਪ੍ਰਿਟਸਕਰ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਫੈਡਰਲ ਅਥਾਰਟੀਜ਼ ਨੂੰ ਵੀ ਕਹਿੰਦੇ ਵੀ ਜਿਹੜੀ ਟਰਾਂਸਪੇਰੈਂਸੀ ਆ ਉਹ ਬਹੁਤ ਇਸ ਟਾਈਮ ਇਮੀਗ੍ਰੇਸ਼ਨ ਅਥਾਰਟੀਜ਼ ਦੇ ਦੁਆਰਾ ਘਟੀ ਆ। ਕੱਲ੍ਹ ਵੀ ਆਪਾਂ ਖਬਰ ਸ਼ੇਅਰ ਕੀਤੀ ਸੀ ਵੀ ਸਬ ਅਰਬਨ ਫਰੈਂਕਲਿਨ ਪਾਰਕ ਦੇ ਵਿੱਚ ਇਲੀਨੋਇਸ ਦੇ ਵਿੱਚ ਇੱਕ ਬੰਦੇ ਨੂੰ ਪੁਲਿਸ ਜਿਹੜੇ ਆਈਸ ਵਾਲਿਆਂ ਨੇ ਮਾਰ ਦਿੱਤਾ ਸੀਗਾ। ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ, ਕਹਿੰਦੇ ਵੀ ਅਨਵਿਲਿੰਗ ਨੇ ਡੀਟੇਲਸ ਸ਼ੇਅਰ ਕਰਨ ਦੇ ਲਈ, ਜਦ ਏਜੰਟ ਦੇ ਦੁਆਰਾ ਇਸ ਬੰਦੇ ਦਾ ਨੂੰ ਗੋਲੀ ਜਿਹੜੀ ਉਹ ਮਾਰੀ ਗਈ ਸੀ ਇਮੀਗ੍ਰੇਸ਼ਨ ਆਪਰੇਸ਼ਨ ਦੇ ਦੌਰਾਨ। ਜਿਹੜੇ ਗਵਰਨਰ ਪ੍ਰਿਟਸਕਰ ਆ ਉਹ ਕਹਿੰਦੇ ਵੀ ਸਾਨੂੰ ਹੋਰ ਜਾਣਕਾਰੀ ਜਿਹੜੀ ਉਹ ਚਾਹੀਦੀ ਆ। ਅਸੀਂ ਸਾਰੇ ਹੀ ਆਈਸ ਵਾਲਿਆਂ ਨੂੰ ਇਸ ਦੇ ਬਾਰੇ ਇਨਫੋਰਮੇਸ਼ਨ ਪੁੱਛੀ ਆ, ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ। ਕਹਿੰਦੇ ਵੀ ਜੇ ਸ਼ਿਕਾਗੋ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਇੱਦਾਂ ਹੁੰਦਾ, ਜਾਂ ਸ਼ੈਰਿਫ ਆਫਿਸ ਕੁੱਕ ਕਾਊਂਟੀ ਦੇ ਵਿੱਚ ਹੁੰਦਾ, ਜਾਂ ਇਲੀਨੋਇਸ ਸਟੇਟ ਪੁਲਿਸ ਦੇ ਦੁਆਰਾ ਇੱਦਾਂ ਹੁੰਦਾ, ਤਾਂ ਆਲਰੇਡੀ ਅਸੀਂ ਇਸ ਦੇ ਬਾਰੇ ਇਨਫੋਰਮੇਸ਼ਨ ਰਿਲੀਜ਼ ਕਰ ਦਿੱਤੀ ਹੋਣੀ ਸੀ। ਪਰ ਇਸ ਮੌਕੇ ਅਨਫੋਰਚੂਨੇਟਲੀ ਕਹਿੰਦੇ ਵੀ ਆਈਸ ਵਾਲੇ ਕੋਈ ਵੀ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰ ਰਹੇ। ਆਮ ਜਿਹੜੀ ਅਮਰੀਕੀ ਜਨਤਾ ਆ ਉਹਨਾਂ ਨੂੰ ਟਰਾਂਸਪੇਰੈਂਸੀ ਜਿਹੜੀ ਜ਼ਰੂਰ ਚਾਹੀਦੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਕਿਹਾ ਆਈਸ ਦੇ ਜਿਹੜੇ ਏਜੰਟਸ ਆ ਉਹਨਾਂ ਦੇ ਦੁਆਰਾ ਟਾਰਗੇਟ ਕੀਤਾ ਗਿਆ ਸੀ ਵਿਲਾਗੈਸ ਗੋਨਜ਼ਾਲੇਸ ਨੂੰ, ਜਿਹਦੇ ਉੱਤੇ ਕਹਿੰਦੇ ਵੀ ਹਿਸਟਰੀ ਸੀ ਰੈਕਲੈਸ ਡਰਾਈਵਿੰਗ ਦੀ। ਅਤੇ ਏਜੰਸੀ ਨੇ ਇਹ ਨਹੀਂ ਸਪੈਸੀਫਾਈ ਕੀਤਾ ਵੀ ਹੋਰ ਕਿਹੜੇ ਜਿਹੜੇ ਉਹ ਕ੍ਰਾਈਮ ਦੇ ਵਿੱਚ ਉਹ ਚਾਰਜ ਜਾਂ ਕਨਵਿਕਟਡ ਸੀਗਾ। ਹੁਣ ਗੱਡੀ ਕੋਈ ਤੇਜ਼ ਚਲਾਉਂਦਾ ਆ, ਖੱਬੇ ਸੱਜੇ ਨੂੰ ਥੋੜ੍ਹੀ ਜ਼ਿਆਦਾ ਉਹ ਕਰਦਾ ਆ, ਅਤੇ ਰੈਕਲੈਸ ਡਰਾਈਵਿੰਗ ਦੀ ਹਿਸਟਰੀ ਦੇ ਚੱਲਦਿਆਂ ਹਰਜੋਤ ਸਿੰਘ ਜੀ ਇਹ ਮਿਸਡਮੀਨਰ ਹੋ ਸਕਦਾ ਆ। ਜੇ ਉਹਦੇ ਕਰਕੇ ਕਿਸੇ ਨੂੰ ਬੋਡੀਲੀ ਇੰਜਰੀ ਹੋਵੇ ਤਾਂ ਫਿਰ ਉਹ ਪਤਾ ਲੱਗਦਾ ਵੀ ਸ਼ਾਇਦ ਕੋਈ ਚਾਰਜ ਹੋਇਆ ਹੋ ਸਕਦਾ, ਪਰ ਚਾਰਜ ਕੋਈ ਨਹੀਂ ਸੀਗਾ ਇਸ ਬੰਦੇ ਨੂੰ ਜਿਹਨੂੰ ਮਾਰਿਆ ਜਿਹੜਾ ਉਹ ਗਿਆ ਆ। ਅਤੇ ਹੁਣ ਜਿਹੜੇ ਇਸ ਦੇ ਬਾਰੇ ਕੋਈ ਜਾਣਕਾਰੀ ਦੇਣ ਤੋਂ ਵੀ ਆਈਸ ਭਗੌੜੀ ਹੋਈ ਆ, ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ ਸਿਰਫ ਇਹੀ ਜਾਣਕਾਰੀ ਦਿੱਤੀ ਆ ਵੀ ਸਿਰਫ ਇਸ ਦੀ ਇੱਕ ਰੈਕਲੈਸ ਡਰਾਈਵਿੰਗ ਹੀ ਇਸ ਦੇ ਵਿੱਚ ਸੀਗੀ। ਆਪਰੇਸ਼ਨ ਮਿਡਵੇ ਬਲਿਟਸ ਦੇ ਤਹਿਤ ਜਿਹੜੀ ਇਹ ਫਰਾਈਡੇ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਆ। ਸੋ ਇਹ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਵਾਪਰਾ। KT ਇਬਰਾਹਿਮ ਦੇ ਨਾਂ ਦੇ ਉੱਤੇ ਉਹਨੂੰ ਔਨਰ ਕਰਨ ਦੇ ਲਈ ਇਹਨਾਂ ਦੇ ਦੁਆਰਾ ਇਹ ਜਿਹੜਾ ਆਪਰੇਸ਼ਨ ਆ ਉੱਥੇ ਚਲਾਇਆ ਗਿਆ ਆ। ਕਹਿੰਦੇ ਵੀ ਜਦ ਇੱਕ ਅਨਡਾਕੂਮੈਂਟਡ ਡਰਾਈਵਰ ਦੇ ਦੁਆਰਾ ਕੀਤੀ ਗਈ ਕਾਰ ਕ੍ਰੈਸ਼ ਦੇ ਕਰਕੇ ਇਸ ਕੁੜੀ ਦੀ ਜਿਹੜੀ ਉਹ ਮੌਤ ਹੋਈ ਸੀਗੀ। ਨੈਸ਼ਨਲ ਗਾਰਡਸ ਸ਼ਿਕਾਗੋ ਦੇ ਵਿੱਚ ਘੱਲਣ ਨੂੰ ਟਰੰਪ ਹੋਣਾ ਨੇ ਕਈ ਵਾਰੀ ਧਮਕੀਆਂ ਜਿਹੜੀਆਂ ਉਹ ਦਿੱਤੀਆਂ, ਪਰ ਹਾਲ ਦੀ ਘੜੀ ਉੱਥੇ ਨੈਸ਼ਨਲ ਗਾਰਡਸ ਨਹੀਂ ਘੱਲੇ ਗਏ ਹੈਗੇ। ਪਰ ਆਈਸ ਦੇ ਦੁਆਰਾ ਕਹਿੰਦੇ ਵੀ ਲਗਾਤਾਰ ਜਿਹੜੇ ਐਡੀਸ਼ਨਲ ਏਜੰਟਸ ਆ ਉਹ ਉੱਥੇ ਗੈਦਰ ਹੁਣ ਸ਼ਿਕਾਗੋ ਦੇ ਵਿੱਚ ਇਲੀਨੋਇਸ ਦੇ ਵਿੱਚ ਹੋ ਰਹੇ ਨੇ। ਪਰ ਇਸ ਜਿਹੜੀ ਗੋਲੀ ਦੇ ਵਿੱਚ ਬੰਦੇ ਦੀ ਮੌਤ ਦੀ ਨੂੰ ਲੈ ਕੇ ਗਵਰਨਰ ਦੇ ਦੁਆਰਾ ਜਾਂ ਸਟੇਟ ਦੇ ਦੁਆਰਾ ਪੁੱਛੀ ਗਈ ਜਾਣਕਾਰੀ ਦੇ ਉੱਤੇ ਵੀ ਆਈਸ ਅਜੇ ਬੁੱਲ ਸਿਉਂ ਕੇ ਬੈਠੀ ਆ। ਬਹੁਤ ਸਾਰੇ ਇਲੀਨੋਇਸ ਸਟੇਟ ਦੇ ਵਿੱਚ ਵੀਡੀਓਜ਼ ਬਾਹਰ ਆ ਰਹੀਆਂ ਕਿਸ ਤਰ੍ਹਾਂ ਜਿਹੜੇ ਆਈਸ ਦੇ ਏਜੰਟਸ ਆ ਲੋਕਾਂ ਨੂੰ ਅਰੈਸਟ ਕਰ ਰਹੇ ਹੈਗੇ ਆ। ਇੱਕ ਉੱਥੇ ਡਿਸਟ੍ਰਿਕਟ 33 ਦੇ ਵਿੱਚ ਜਿਹੜਾ ਸਕੂਲ ਆ ਪੂਰਾ ਦਿਨ ਉਹ ਲੋਕਡਾਊਨ ਰਿਹਾ ਕਿ ਤਾਂ ਕਿ ਕੋਈ ਐਂਟਰ ਨਾ ਕਰ ਸਕੇ। ਸਟੇਟ ਸੈਨੇਟਰ ਕਰੀਨਾ ਵਿਲਾ ਜੋ ਉੱਥੇ ਦੀ ਡਿਸਟ੍ਰਿਕਟ 25 ਨੂੰ ਰਿਪਰੈਜ਼ੈਂਟ ਕਰਦੀ ਆ, ਉਹਨਾਂ ਨੇ ਵੀਡੀਓ ਪੋਸਟ ਕੀਤੀਆਂ ਹੈਗੀਆਂ ਫੇਸਬੁੱਕ ਪੇਜ ਦੇ ਉੱਤੇ। ਕਮਿਊਨਿਟੀ ਅਲਰਟ ਜਾਰੀ ਕੀਤਾ ਹੈਗਾ। ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਰਾਈਟ ਐਡਵੋਕੇਟਸ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਰਿਪੋਰਟਸ ਆਉਣੀਆਂ ਸ਼ੁਰੂ ਹੋਈਆਂ ਵੀ US CIS ਦੇ ਏਜੰਟਸ ਜਿਹੜੇ ਆ ਜਦੋਂ ਬੱਚਿਆਂ ਨੂੰ ਸਕੂਲੇ ਲੋਕ ਛੱਡਣ ਜਾਂਦੇ ਆ ਜਾਂ ਚੱਕਣ ਜਾਂਦੇ ਆ ਉਸ ਟਾਈਮ ਦੇ ਉੱਤੇ ਐਕਟਿਵ ਹੁੰਦੇ ਆ, ਪੇਰੈਂਟਸ ਨੂੰ ਜਿਹੜੇ ਫੰਡ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਅਤੇ ਇਹਦੇ ਵਿੱਚ ਜਿਹੜੀ ਸੈਨੇਟਰ ਆ ਸਟੇਟ ਦੀ ਉਹ ਕਹਿ ਰਹੀ ਵੀ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈਗਾ ਆ। ਲਾ ਮੇਕਰ ਅਤੇ ਕਮਿਊਨਿਟੀ ਲੀਡਰ ਜਿਹੜੇ ਆ ਉਹਨਾਂ ਨੇ ਕਿਹਾ ਘੱਟੋ ਘੱਟ 13 ਲੋਕ ਜਿਹਦੇ ਵਿੱਚ ਮਾਈਨਰ ਵੀ ਹੈਗੇ ਆ ਉਹ ਇੱਕ ਡਿਟੇਨ ਕੀਤੇ ਗਏ, ਇੱਕ ਬੈਨ ਦੇ ਵਿੱਚੋਂ ਕੱਢਿਆ ਗਿਆ। ਇੱਕ ਵੀਡੀਓ ਸਰਕੂਲੇਟ ਹੋ ਰਹੀ ਆ ਵੈਸਟ ਸ਼ਿਕਾਗੋ ਫੇਸਬੁੱਕ ਗਰੁੱਪ ਦੇ ਵਿੱਚ ਕਿਸ ਤਰ੍ਹਾਂ ਆਈਸ ਵਾਲਿਆਂ ਨੇ ਇੱਕ ਬੰਦੇ ਦੀ ਕਾਰ ਦੇ ਵਿੰਡੋ ਨੂੰ ਤੋੜ ਕੇ ਉਦੋਂ ਵਿੱਚੋਂ ਜਿਹੜਾ ਉਹਨੂੰ ਬਾਹਰ ਪੁੱਲ ਕਰ ਰਿਹਾ। ਇਸੇ ਤਰ੍ਹਾਂ ਇੱਕ ਹੋਰ ਵੀਡੀਓ ਆਈ ਆ ਬਾਹਰ ਜਿਹਦੇ ਸਾਈਡ ਵਾਕ ਦੇ ਉੱਤੇ ਜਦੋਂ ਉਹ ਸੈਰ ਕਰ ਰਿਹਾ ਸੀ ਤਾਂ ਉਸ ਨੂੰ ਅਰੈਸਟ ਕੀਤਾ ਅਤੇ ਬਹੁਤ ਸਾਰੇ ਜਿਹੜੇ ਨੇਬਰਸ ਆ ਉਹਨਾਂ ਨੇ ਯੈਲ ਕਰਨਾ ਵੀ ਜਿਹੜਾ ਸ਼ੁਰੂ ਕੀਤਾ ਹੈਗਾ। ਇੱਕ ਹੋਰ ਵੀਡੀਓ ਜਿਹੜੀ ਆ ਇਹ CBS ਰਿਪੋਰਟ ਕਰ ਰਿਹਾ ਜੋ ਸ਼ਿਕਾਗੋ ਦਾ, ਜੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਇੱਕ ਹੋਰ ਵੀਡੀਓ ਆਈ ਆ ਜਿਹਦੇ ਵਿੱਚ
ਘਰ ਦੇ ਵਿੱਚ ਕਿਸੇ ਨੂੰ ਗੋਲੀ ਮਾਰੀ ਗਈ ਹੈਗੀ ਆ, ਜਿਹੜੀ ਉਹਦੀ ਵੀਡੀਓ ਵੀ ਜਿਹੜੀ ਬਾਹਰ ਆਈ ਹੈਗੀ ਆ। ਸੋ ਕਾਫੀ ਲੋਕ ਉੱਥੇ ਘਬਰਾਏ ਹੋਏ ਹੈਗੇ ਆ ਇਲੀਨਾਇਸ ਸਟੇਟ ਦੇ ਵਿੱਚ। ਇਹ ਉੱਥੇ ਦੀ ਜਿਹੜੀ ਸੈਨੇਟਰ ਆ ਉਹ ਕਹਿ ਰਹੀ ਆ, ਤੇ ਕਹਿੰਦੇ ਪਈ ਆਈਸ ਨੇ ਹਜੇ ਤੱਕ ਕੋਈ ਸਟੇਟਮੈਂਟ ਇਹਦੇ ਸੰਬੰਧ ਦੇ ਵਿੱਚ ਜਾਰੀ ਨਹੀਂ ਕੀਤੀ, ਪਰ ਉਹਨਾਂ ਇੰਨਾ ਹੀ ਕਿਹਾ ਜਿਹੜਾ ਆਪਰੇਸ਼ਨ ਮਿਡਵੇ ਬਲਿਜ਼ ਇਹ ਸ਼ੁਰੂ ਕੀਤਾ ਹੋਇਆ ਹੈਗਾ ਸ਼ਿਕਾਗੋ ਦੇ ਵਿੱਚ, ਤੇ ਇਹ ਹਜੇ ਤੱਕ ਚੱਲ ਰਿਹਾ ਆ। ਤੇ ਜਦੋਂ ਖਤਮ ਹੋਊਗਾ ਕਿੰਨੇ ਲੋਕ ਅਸੀਂ ਅਰੈਸਟ ਕੀਤੇ, ਕਿੱਦਾਂ ਦੇ ਅਰੈਸਟ ਕੀਤੇ, ਉਸ ਟਾਈਮ ਦੇ ਉੱਤੇ ਆਈਸ ਵਾਲੇ ਕਹਿੰਦੇ ਵੀ ਅਸੀਂ ਤੁਹਾਨੂੰ ਦੱਸਾਂਗੇ। ਉਹਨਾਂ ਨੇ ਕੋਈ ਵੀ ਕਮੈਂਟ ਨਹੀਂ ਕੀਤਾ ਇਹ ਜਿਹੜੀਆਂ ਵੀਡੀਓਜ਼ ਆ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ ਇਹਨਾਂ ਦੇ ਬਾਰੇ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਵੀ CBS ਵੱਲੋਂ ਕੰਟੈਕਟ ਕੀਤਾ ਗਿਆ ਸੀ। ਉਹਨਾਂ ਨੇ ਵੀ ਇਹ ਨਹੀਂ ਦੱਸਿਆ ਵੀ ਕਿੰਨੇ ਲੋਕਾਂ ਨੂੰ ਸ਼ਿਕਾਗੋ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ।